India China revive bilateral ties, aim to resolve border dispute. PM Modi President Xi welcome border pact, seek to rebuild ties. India says it reached a pact with China on military patrols along their disputed border. India and China have agreed to a pact on military patrols along their disputed border in Himalayas after a standoff that began with a deadly clash in 2020, India's foreign ministry said. The foreign secretary has said that this is leading to disengagement, eventually a resolution of the issues that had arisen in these areas in 2020. We hope that India's worst foreign policy setback in decades is being honorably resolved. We expect that this engagement will restore the status quo ante as it existed in March 2020. The sorry saga is a complete indictment of PM Modi's gullibility and naivety regarding China. The Modi government's approach to the entire crisis could be described as deny, distract, lie and justify. ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਾਂਗੇ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਅਮਰੀਕਾ ਵੱਲੋਂ ਭਾਰਤ ਦੀ ਬਾਂਹ ਮਰੋੜੇ ਜਾਣ ਦਾ ਪਹਿਲਾ ਪ੍ਰਤੀਕਰਮ ਇਹ ਹੋਇਆ ਕਿ ਖੌਫਜ਼ਦਾ ਭਾਰਤ ਨੇ ਚੀਨ ਸਾਹਮਣੇ ਪੂਰੀ ਤਰ੍ਹਾਂ ਹਥਿਆਰ ਸੁੱਟ ਦਿੱਤੇ ਹਨ। ਭਾਰਤ ਨੇ ਸਮਝੌਤੇ ਦੇ ਨਾਂ ਥੱਲੇ ਚੀਨ ਦਾ LAC ਦੇ ਉੱਪਰ 4000 ਸਕੁਅਰ ਮਾਈਲ ਦੇ ਉੱਤੇ ਜਿਹੜਾ ਕਬਜ਼ੇ ਨੂੰ ਜਾਇਜ਼ ਮੰਨ ਲਿਆ ਹੈ ਔਰ ਰੂਸ ਵਿੱਚ ਚੀਨ ਦੇ ਪ੍ਰਧਾਨ ਜਿਹੜੇ ਸ਼ੀ ਜਿਨਪਿੰਗ ਅਤੇ ਮੋਦੀ ਵਿਚਾਲੇ ਲਗਭਗ 1 ਘੰਟਾ ਮੁਲਾਕਾਤ ਹੋਈ ਹੈ ਜਿਸ ਵਿੱਚ ਭਾਰਤ ਨੇ ਕਿਹਾ ਹੈ ਹਜ਼ੂਰ ਸਾਡੇ ਮਾਈ ਬਾਪ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜੇ ਕਹਿਣਾ ਹੋਏ ਕਿ ਸਿੱਖ ਫੈਕਟਰ ਜਿਹੜਾ 2023 ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਉੱਭਰਿਆ ਔਰ 3 ਮਹੀਨੇ ਬਾਅਦ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਭਾਰਤ ਨੂੰ ਦੋਸ਼ੀ ਦੱਸਿਆ ਉਹਨਾਂ ਦੇ ਮਰਡਰ ਲਈ। ਜੀ ਬਹੁਤ ਸਾਰੀਆਂ ਡਿਵੈਲਪਮੈਂਟਸ, ਡਿਪਲੋਮੈਟਸ ਦਾ ਵਾਪਸ ਸੱਦਣਾ, 40 ਕੈਨੇਡਾ ਦਾ ਰਿਡਿਊਸ ਕੀਤਾ ਗਿਆ ਸਟਾਫ ਉੱਤੇ, 40 ਇਹਨਾਂ ਦੇ ਸੱਦੇ, ਟੱਬਰ ਵੀ ਸੱਦ ਲਏ। ਦੂਸਰਾ ਵੱਡਾ ਮਾਰਕਾ ਜਿਹੜਾ ਇਸ ਸਾਰੇ ਫੀਲਡ ਦੇ ਵਿੱਚ ਕੈਨੇਡਾ ਨੇ ਅਗੇਨ ਇੰਡੀਆ ਦੇ ਸਿਰ ਦੇ ਵਿੱਚ ਉਹਨਾਂ ਦੇ ਹਨੂਮਾਨ ਵਾਲਾ ਗੁਰਜੀ ਮਾਰਿਆ। ਉਹ ਸੀ 14 ਅਕਤੂਬਰ ਥੈਂਕਸ ਗਿਵਿੰਗ ਵਾਲੇ ਦਿਨ, ਜਿਸ ਦਿਨ RCMP ਦੇ ਡਾਇਰੈਕਟਰ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਸ ਦੇ ਵਿੱਚ ਜਿੱਥੇ 6 ਡਿਪਲੋਮੈਟ ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਵੀ ਸ਼ਾਮਲ ਹੈ, ਉਸ ਦੇ ਇਸ ਮਰਡਰ ਦੇ ਵਿੱਚ ਇਨਵੋਲਵ ਹੋਣ ਦਾ ਜਿਹੜਾ ਹੈ ਉਹ ਚਾਰਜ ਵੀ ਲਾਇਆ ਗਿਆ ਔਰ ਉਹਨਾਂ ਨੂੰ ਐਕਸਪੈਲ ਕਰਨ ਦਾ ਐਲਾਨ ਵੀ ਕੀਤਾ ਗਿਆ। ਨਾਲ ਹੀ ਇਹ ਵੀ ਕਿਹਾ ਗਿਆ ਕਿ ਕਿਵੇਂ ਭਾਰਤੀ ਡਿਪਲੋਮੈਟ ਜਿਹੜੇ ਨੇ ਉਹ ਐਕਸਟੋਰਸ਼ਨ ਵਾਲੀਆਂ ਗੈਂਗਸ, ਬਿਸ਼ਨੋਈ ਗੈਂਗ ਦਾ ਖਾਸ ਤੌਰ 'ਤੇ ਨਾਂ ਆਇਆ, ਕਿ ਕਿਵੇਂ ਉਹ ਆਪਣੇ ਡਿਪਲੋਮੈਟਿਕ ਸਟੇਟਸ ਨੂੰ ਵਰਤ ਕੇ ਕੈਨੇਡੀਅਨ ਸਿਟੀਜ਼ਨਸ ਦਾ ਡਾਟਾ ਕਲੈਕਟ ਕਰਕੇ ਉਹਨਾਂ ਤੱਕ ਪਹੁੰਚਾ ਕੇ ਉਹਨਾਂ ਤੋਂ ਫਿਰੌਤੀਆਂ ਲੈਣ ਦਾ ਕੰਮ ਕਰਦੇ ਨੇ। ਔਰ ਥਰਡਲੀ ਕੈਨੇਡਾ ਦੇ ਮਾਮਲੇ 'ਚ ਕਿਸ ਕਿਸਮ ਦੀ ਇੰਟਰਫੇਰੈਂਸ ਹੈ। ਸੋ ਇਹ ਸਾਰਾ ਬਹੁਤ ਵੱਡਾ ਹੰਗਾਮਾ ਖੇਜ਼ ਜਿਹੜੇ ਚਾਰਜਿਸ ਸਨ ਔਰ ਜਸਟਿਨ ਟਰੂਡੋ ਨੇ ਉਸ ਤੋਂ ਬਾਅਦ ਐਡਰੈਸ ਕੀਤਾ ਔਰ ਉਹਨਾਂ ਨੇ ਬਿਲਕੁਲ ਇਸ ਦੇ ਉੱਤੇ ਸਹੀ ਪਾਈ, ਮੋਹਰ ਲਾਈ। ਫਿਰ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਜਦੋਂ ਕੈਨੇਡਾ ਨੇ ਤਾਂ ਇਹ ਲਾਈਨ ਲਈ, ਅਮਰੀਕਾ 'ਚ ਜਦੋਂ ਵਿਕਾਸ ਯਾਦਵ ਦਾ ਨਾਂ ਸਾਹਮਣੇ ਆਇਆ, ਉਹਨਾਂ ਦੀ ਭਾਵੇਂ ਸੋ ਕਾਲਡ ਇਨਵੈਸਟੀਗੇਟਿਵ ਟੀਮ ਭੱਜੀ ਆਈ, ਉਹਨਾਂ ਨੇ ਡਰਾਮੇਬਾਜ਼ੀ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਇਹ ਕਹਿ ਕੇ ਕਿ ਜੀ ਉਹਨੂੰ ਤਾਂ ਦਸੰਬਰ 'ਚ ਫੜ ਲਿਆ ਸੀ ਵਿਕਾਸ ਯਾਦਵ ਨੂੰ ਔਰ ਅਪ੍ਰੈਲ ਦੇ ਵਿੱਚ ਉਹਦੀ ਜ਼ਮਾਨਤ ਹੋਈ। ਉਹ ਫਿਰੌਤੀ ਲੈਣ ਦੇ ਕੇਸ 'ਚ ਔਰ ਲਾਰੈਂਸ ਬਿਸ਼ਨੋਈ ਦਾ ਨਾਂ ਉੱਥੇ ਵੀ ਇੰਡੀਆ ਨੇ ਡਰੋਪ ਕੀਤਾ ਕਿ ਜੀ ਉਹਦਾ ਨਾਂ ਲੈ ਕੇ ਵਿਕਾਸ ਯਾਦਵ ਜਿਹੜਾ ਉਹ ਫਿਰੌਤੀ ਲੈ ਰਿਹਾ। ਹੁਣ ਜਿਹੜਾ CRPF ਦਾ IPS ਆਫਿਸਰ ਆ, ਰਿਟਾਇਰਮੈਂਟ ਤੋਂ ਬਾਅਦ ਰਾਹ ਦੇ ਵਿੱਚ ਗਿਆ ਇਸ ਲੈਵਲ ਦਾ ਕਿ ਉਸ ਨੂੰ ਅਜੀਤ ਡੋਵਲ ਨੇ ਇਸ ਲੈਵਲ ਦੀ ਅਸਾਈਨਮੈਂਟ ਦਿੱਤੀ ਅਮਰੀਕਾ 'ਚ ਮਾਰਨ ਦੀ। ਉਸ ਤੋਂ ਇਲਾਵਾ ਵੀ ਜਦੋਂ ਇਹ ਸਾਰਾ ਸਾਹਮਣੇ ਆਏਗਾ ਹਰਦੀਪ ਸਿੰਘ ਨਿੱਜਰ ਦਾ, ਕਿਉਂਕਿ ਉਸੇ ਸ਼ਾਮ ਜਦੋਂ ਉਹ
ਜਿਹੜਾ ਜਿਹਨੂੰ ਹਾਇਰ ਕਰ ਰਿਹਾ ਕਾਤਲ ਨੂੰ, ਜਿਹੜਾ ਕਵਰ ਏਜੰਟ FBI, ਉਹਨੂੰ ਉਸੇ ਸ਼ਾਮ ਫੋਟੋਆਂ ਭੇਜ ਰਿਹਾ ਹਰਦੀਪ ਨਿੱਜਰ ਦੀ, ਉਹਦਾ ਸਿਰ ਇੱਕ ਪਾਸੇ ਲੁੜਕਿਆ ਹੋਇਆ ਵੈਨ ਦੇ ਵਿੱਚ ਦੂਜੇ। ਹੁਣ ਉਸ ਲੈਵਲ ਦਾ ਬੰਦਾ ਹੈ ਜਿਹਦੇ ਕੋਲ ਕੋਈ ਪੈਸੇ ਦੀ ਕਮੀ ਨਹੀਂ ਹੈ, ਕਿਉਂਕਿ ਇਹ ਜਿਹੜੇ ਇਸ ਕਿਸਮ ਦੇ ਇੰਟੈਲੀਜੈਂਸ ਆਪਰੇਟਿਵ ਹੁੰਦੇ ਨੇ ਉਹਨਾਂ ਕੋਲ ਅਨਅਕਾਊਂਟਡ ਫੰਡਿੰਗ ਹੁੰਦੀ ਹੈ। ਇਹਨਾਂ ਦੀਆਂ ਐਮਬੈਸੀਆਂ 'ਚ ਇਹਨਾਂ ਨੇ ਡਾਲਰਾਂ ਦੇ ਜਿਹੜੇ ਨੇ ਉਹ ਪੂਰੇ ਲੋਕਰ ਭਰੇ ਹੋਣਗੇ, ਪੂਰੇ ਦੇ ਪੂਰੇ ਉਹਨਾਂ ਦੀਆਂ ਅਲਮਾਰੀਆਂ ਭਰੀਆਂ ਹੋਣਗੀਆਂ, ਕਿਉਂਕਿ ਇਹ ਜਿਹੜੇ ਇਸ ਕਿਸਮ ਦੇ ਕੋਵਿਡ ਆਪਰੇਸ਼ਨ ਹੁੰਦੇ ਨੇ ਉਹਨਾਂ ਦੀ ਕੋਈ ਅਕਾਊਂਟੇਬਿਲਟੀ ਹਿਸਾਬ ਕਿਤਾਬ ਨਹੀਂ ਹੈ। ਔਰ ਭਾਰਤ ਦੀਆਂ ਅਮਰੀਕਾ 'ਚ ਤਾਂ CIA ਸਮੇਤ ਜਿਹੜੀਆਂ ਇਹਨਾਂ ਦੇ ਇੰਟੈਲੀਜੈਂਸ ਏਜੰਸੀਜ਼ ਨੇ ਉਹਨਾਂ ਨੂੰ ਸੈਨੇਟ ਰਿਵਿਊ ਕਮੇਟੀ ਦੇਖਦੀ ਹੈ, ਸੈਨੇਟਰਸ ਦੇ ਥੱਲੇ ਹੁੰਦਾ ਹੈ, ਇਹਨਾਂ ਦਾ ਬਜਟ ਸੈਂਕਸ਼ਨ ਹੁੰਦਾ ਹੈ, ਇਹਨਾਂ ਦੀ ਅਕਾਊਂਟੇਬਿਲਟੀ ਹੁੰਦੀ ਹੈ, ਇਹਨਾਂ ਦੇ ਡਾਇਰੈਕਟਰ ਕੱਢੇ ਜਾਂਦੇ ਨੇ, ਫਾਇਰ ਕੀਤੇ ਜਾਂਦੇ ਨੇ। ਇੰਡੀਆ ਦੇ ਵਿੱਚ ਤਾਂ ਖੁੱਲ੍ਹਾ ਪੈਸਾ, ਔਰ ਇਹ ਅਸੀਂ ਪੰਜਾਬ ਦੇ ਹਵਾਲੇ, ਇਹ ਤਾਂ ਅਸੀਂ ਇੰਟਰਨੈਸ਼ਨਲ ਆਪਰੇਸ਼ਨਸ ਦੀ ਗੱਲ ਕਰਦੇ ਹਾਂ ਕਿ ਵਿਕਾਸ ਯਾਦਵ ਵਰਗਿਆਂ ਕੋਲ ਕਿੰਨਾ ਪੈਸਾ ਹੋਏਗਾ ਪੰਜਾਬ 'ਚ। ਬਹੁਤਿਆਂ ਨੂੰ ਸ਼ਾਇਦ ਜਿਨ੍ਹਾਂ ਨੂੰ 90 ਦਾ ਯਾਦ ਹੈ ਕਿ ਭਾਈ ਕਿਵੇਂ ਪੰਜਾਬ ਦਾ ਇੱਕ ਗਵਰਨਰ ਜਿਹੜਾ ਕਿ ਸਵਾਮੀ ਸ਼ਰਧਾਨੰਦ ਜਿਹਦਾ ਮਰਡਰ ਕੀਤਾ ਸੀ ਇੱਕ ਮੁਸਲਮਾਨ ਨੇ, ਕਿਉਂਕਿ ਉਸਨੇ ਰੰਗੀਲਾ ਰਸੂਲ ਕਿਤਾਬ ਲਿਖੀ ਸੀ, ਔਰ ਉਸ ਦਾ ਅੱਗੋਂ ਜਿਹੜਾ ਪੁੱਤਰ ਜਿਹੜਾ IPS 'ਚੋਂ ਰਿਟਾਇਰ ਹੋਇਆ ਸੀ, ਪੰਜਾਬ ਦੇ ਵਿੱਚ ਉਹਨੂੰ ਗਵਰਨਰ ਲਾਇਆ ਹੋਇਆ ਸੀ। ਔਰ ਕਿਵੇਂ ਉਸ ਦੇ ਪੀਰੀਅਡ 'ਚ ਜਿਹੜਾ ਪੰਜਾਬ ਦੇ ਵਿੱਚ ਜਦੋਂ ਬਾਉਂਟੀਜ਼ ਦਿੱਤੀਆਂ ਜਾਂਦੀਆਂ ਸੀ ਕਿ ਸਿੰਘਾਂ ਦੇ ਸਿਰਾਂ ਦੇ ਵੀ ਮੁੱਲ ਰੱਖੇ ਹੋਏ ਨੇ, ਤੇ ਵੈਸੇ ਵੀ 50,000 ਤੋਂ ਜ਼ਿਆਦਾ ਬਾਉਂਟੀਜ਼ ਦਿੱਤੀਆਂ ਗਈਆਂ, ਲੇਕਿਨ ਉਹ ਗਵਰਨਰ ਜਦੋਂ ਬਾਅਦ ਦੇ ਵਿੱਚ ਖੁਦ ਆਪਣੇ ਪੁੱਤਰ ਨੋਹਾਂ ਦੇ ਨਾਲ ਕੁੱਲੂ ਏਅਰਪੋਰਟ ਦੇ ਉੱਤੇ, ਜਿੱਥੇ ਉਹਨੇ ਜ਼ਮੀਨ ਦਾ ਸੌਦਾ ਕੀਤਾ ਹੋਇਆ ਸੀ, ਔਰ ਉਹ ਬੀਰਬਲ ਕੇ ਕੀ ਉਹਦਾ ਨਾਂ ਸੀਗਾ, ਉਹ ਜਿਹੜਾ ਹੈਲੀਕਾਪਟਰ ਉਹਦਾ ਕਲੈਸ਼ ਹੋਇਆ, ਤੇ ਉੱਤੇ ਕਿਉਂਕਿ ਉਹ ਪੇਮੈਂਟ ਕਰਨ ਜਾ ਰਿਹਾ ਸੀ ਤਾਂ ਉਹ ਖਬਰ ਹੀ ਸੀ ਕਿ ਰੇਨ ਆਫ ਕਰੰਸੀ ਨੋਟਸ, ਕਿਉਂਕਿ ਕ੍ਰੈਸ਼ ਹੋਇਆ ਹੈਲੀਕਾਪਟਰ ਤੋਂ ਉੱਤੋਂ ਜਿਹੜਾ ਮੀਂਹ ਵਰਿਆ ਨੋਟਾਂ ਦਾ। ਹੁਣ ਉਹ ਸਾਰਾ ਕੀ ਸੀ, ਉਸੇ ਪੀਰੀਅਡ 'ਚ ਜਿਹੜਾ ਬੀਰਬਲ ਨਾਥ ਸ਼ਾਇਦ ਉਹਦਾ ਨਾਂ ਸੀ, IPS ਗਵਰਨਰ ਪੰਜਾਬ, ਮਾਰਿਆ ਗਿਆ ਸੀ, ਸਾਰਾ ਹੀ ਟੱਬਰ ਮਾਰਿਆ ਗਿਆ ਸੀ, ਇੱਕ ਉਹਦਾ ਪੁੱਤਰ ਬੱਚਾ ਸੀ ਜਿਹੜਾ ਜੰਮੂ ਪੋਸਟਡ ਸੀ, ਬਾਕੀ ਸਾਰੇ ਮਾਰੇ। ਪਰ ਇਹ ਉਹ ਜਿਹਨੂੰ ਅਸੀਂ ਅਨਅਕਾਊਂਟਡ ਮਨੀ ਕਹਿੰਦੇ ਹਾਂ। ਸੋ ਇਹ ਜਿਹੜੇ ਏਜੰਸੀਆਂ ਦੇ ਆਪਰੇਟਿਵ ਹੁੰਦੇ ਨੇ, ਇਹਨਾਂ ਕੋਲ ਤਾਂ ਪੈਸੇ ਦੀ ਕਮੀ ਨਹੀਂ ਹੁੰਦੀ। ਹੁਣ ਤੁਸੀਂ ਅਮਰੀਕਨਾਂ ਨੂੰ ਇਹ ਧੋਖਾ ਦੇਣਾ ਚਾਹੋ ਕਿ ਜੀ ਵਿਕਾਸ ਯਾਦਵ ਤਾਂ ਉਹ ਵਿਸ਼ਨੋਈ ਦਾ ਨਾਂ ਲੈ ਕੇ ਕਿਸੇ ਵਪਾਰੀ ਤੋਂ ਫਰੌਤੀ ਲੈਣ ਲੱਗਾ ਸੀ ਔਰ ਉਹਨੂੰ ਫੜ ਲਿਆ, ਜਾਂ ਉਹਨੂੰ ਅਸੀਂ ਜ਼ਮਾਨਤ 'ਤੇ 4 ਮਹੀਨੇ ਜੇਲ੍ਹ 'ਚ ਰਿਹਾ ਦੂਜਾ। ਹੁਣ ਇਹ ਸਾਰੇ ਦੇ ਚੱਲਦੇ ਆ ਕਿਉਂਕਿ ਅਮਰੀਕਨਸ ਇਸ ਖੇਡ ਨੂੰ ਇਹ ਨਹੀਂ ਸਮਝਦੇ, ਇਹਨਾਂ ਨੂੰ ਪਹਿਲਾਂ ਤੋਂ ਆਏ ਕਿਹੜੇ ਨਿਆਣੇ ਨੇ। ਲੇਕਿਨ ਜਿਉਂ-ਜਿਉਂ ਉਹਨਾਂ ਨੇ ਭਾਰਤ ਦਾ ਵਰਤਾਰਾ ਉਹ ਯੂਕਰੇਨ ਦੇ ਮੁੱਦੇ 'ਤੇ ਹੋਏ, ਅਦਰਵਾਈਜ਼ ਈਰਾਨ ਦੇ ਮੁੱਦੇ 'ਤੇ ਹੋਏ, ਜਿਸ ਕਿਸਮ ਦੇ ਇਹਨਾਂ ਦੇ ਜਿਹੜੇ ਨੇ, ਈਵਨ ਇਹਨਾਂ ਦੇ ਤਾਂ ਇੰਡੀਆ ਨੇ ਇਹਨਾਂ ਨੇ ਉੱਥੇ ਲੜਨ ਲਈ ਭੇਜੇ ਹੋਏ ਨੇ ਰਸ਼ੀਆ 'ਚ, ਜਿਹੜੇ ਯੂਕਰੇਨ ਦੇ ਖਿਲਾਫ ਲੜ ਰਹੇ ਨੇ। ਸੋ ਜਿਉਂ ਹੀ ਅਮਰੀਕਾ ਨੇ ਬਾਂਹ ਮਰੋੜੀ, ਔਰ ਵੈਸੇ ਤਾਂ ਇਹਨਾਂ ਦਾ ਨਜ਼ਰ ਆ ਹੀ ਗਿਆ ਸੀ ਕਿ ਵੀ ਇਹਨਾਂ ਦੇ ਪੱਲੇ ਕੁਛ ਨਹੀਂ ਹੈ, ਪਰ ਇਹ ਚੀਨ ਦੇ ਪੈਰਾਂ 'ਚ ਡਿੱਗ ਗਏ। ਔਰ ਇਹ ਇਹਨਾਂ ਦਾ ਹੀ ਜਦੋਂ ਅਸੀਂ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਲੈਂਡ ਚਾਈਨੀਜ਼ ਆਕੂਪੇਸ਼ਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹਨਾਂ ਦੇ ਸੋਰਸ ਨੂੰ ਕੋਟ ਕਰਦੇ ਹਾਂ, ਸੁਬਰਾਮਨਿਅਮ ਸਵਾਮੀ ਜੀ, ਇਹਨਾਂ ਦਾ ਆਈਡੀਆਲੋਗ ਹੈ। ਇਹੀ ਗੱਲ ਜਿਹੜੀ ਹੈ ਇੰਨਾ ਥੋੜ੍ਹਾ ਬਹੁਤ ਵਧਾ ਘਟਾ ਕੇ ਪ੍ਰਵੀਨ ਸਾਹਨੀ ਇੱਕ ਹੋਰ ਜਿਹੜਾ ਐਕਸਪਰਟ ਹੈ, ਜਿਹੜਾ ਬੜਾ ਨਿਰਪੱਖ ਜਿਹਾ, ਉਹਦਾ ਵੀ ਕਹਿਣਾ, ਔਰ ਇਹਨਾਂ ਨੇ ਕਦੇ ਡਿਨਾਈ ਵੀ ਨਹੀਂ ਕੀਤਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਅਜੇ ਤਾਂ ਇੱਥੇ ਹਿਸਾਬ ਕਿਤਾਬ ਚੱਲ ਰਿਹਾ, ਅਜੇ ਤਾਂ ਉਹਦੀ ਪੇਸ਼ੀ ਪਈ ਹੈ ਨਿਖਿਲ ਗੁਪਤਾ ਦੀ, ਔਰ ਮੋਦੀ, S ਜੈਸ਼ੰਕਰ, ਅਜੀਤ ਡੋਵਲ ਭੱਜੇ ਰੂਸ ਉੱਥੇ ਪਹੁੰਚਦੇ ਨੇ ਬ੍ਰਿਕਸ ਦੀ ਮੀਟਿੰਗ 'ਚ ਸ਼ਮੂਲੀਅਤ ਦੇ ਲਈ, ਜਿਹੜੀ ਕਿ ਕਜ਼ਾਨ ਥਾਂ ਦੇ ਉੱਤੇ ਹੋ ਰਹੀ ਹੈ, ਮਾਸਕੋ 'ਚ ਨਹੀਂ ਹੈ, ਰਸ਼ੀਆ 'ਚ। ਔਰ ਇਸ ਵਾਰ ਐਕਸਟੈਂਡਡ ਹੈ, ਟਰਕੀ ਦਾ ਵੀ ਆਇਆ, ਈਰਾਨ ਦਾ ਪ੍ਰੈਜ਼ੀਡੈਂਟ ਵੀ ਆਇਆ। ਹਾਲਾਂ ਲਾਸਟ ਮਿੰਟ ਦੇ ਉੱਤੇ ਬ੍ਰਾਜ਼ੀਲ ਔਰ ਹੋਰ 1-2 ਮੁਲਕਾਂ ਦੇ, ਕਿਊਬਾ, ਉਹ ਮਿਸ ਹੋਏ ਨੇ। ਲੇਕਿਨ ਇਹ ਇੱਕ ਪੂਰਾ ਬਲਾਕ ਬਣਾਇਆ ਜਾ ਰਿਹਾ ਸੀ। ਜ਼ਿਕਰ ਕਰਾਂਗੇ ਕਿ ਬਈ ਕਿਵੇਂ ਅਮਰੀਕਾ, ਵੈਸਟਰਨ ਕੰਟਰੀਜ਼, ਨੈਟੋ ਦੇ ਖਿਲਾਫ ਜਿਹੜਾ ਅਜੇ ਇੱਕ ਬ੍ਰਿਕਸ ਜਿਹਦੀ ਐਕਸਪੈਂਸ਼ਨ ਦੇ ਨਾਂ ਥੱਲੇ ਇੰਡੀਆ ਜਿਹੜਾ ਉਹ ਬਿਲਕੁਲ ਰਸ਼ੀਆ ਚਾਈਨਾ ਦੇ ਘਨਾੜੇ ਚੜ੍ਹ ਗਿਆ। ਸੋ ਇਹ ਵੀ ਅਮਰੀਕਨਾਂ ਨੂੰ ਨਜ਼ਰ ਆ ਗਿਆ ਵੀ ਇਹ ਕਿੱਧਰ ਨੂੰ ਜਾ ਰਹੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ, ਜਿਵੇਂ ਮੈਂ ਕਿਹਾ ਕਿ ਵੀ ਜਦੋਂ ਕੋਈ ਬਾਜ਼ੀ ਪਾਈ ਜਾਂਦੀ ਹੈ ਤਾਂ ਉਹਦਾ ਹੁੰਦਾ ਵੀ ਪਹਿਲਾ ਬੈਨੀਫੀਸ਼ਰੀ ਉਹਦਾ ਕੌਣ ਹੈ। ਹਾਲਾਂਕਿ ਸਾਨੂੰ ਹੈ ਵੀ ਅਲਟੀਮੇਟਲੀ ਦੇ ਬੈਨੀਫੀਸ਼ਰੀ ਸਾਰੇ ਦੇ ਸਿੱਖ ਹੋਣਗੇ,
ਖਾਲਿਸਤਾਨ ਨੇਸ਼ਨ ਹੋਣ ਦੇ ਵਿੱਚ ਆਏਗਾ, ਨਿਊ ਮੈਪ ਮੇਕਿੰਗ ਹੋਏਗੀ, ਪਰ ਇਹਦਾ ਪਹਿਲਾ ਬੈਨੀਫੀਸ਼ੀਅਰੀ ਚਾਈਨਾ ਹੋ ਗਿਆ। ਕਿਉਂਕਿ ਜਿਹੜਾ 2020 ਗਲਵਾਨ ਤੋਂ ਲੈ ਕੇ ਇਹਨਾਂ 4 ਸਾਲਾਂ 'ਚ 30 ਦੇ ਕਰੀਬ ਮੀਟਿੰਗਾਂ ਇਹਨਾਂ ਦੀਆਂ ਕੋਰ ਕਮਾਂਡਰ, ਉਹ ਜਿਹੜੇ ਕਮਾਂਡੈਂਟ ਲੈਵਲ ਦੇ ਉੱਤੇ, ਬ੍ਰਿਗੇਡੀਅਰ ਲੈਵਲ 'ਤੇ ਕਿ ਜੀ ਪੈਂਗੋਂਗ ਲੇਕ ਜਿਹਨੂੰ ਸੋ ਕਹਿੰਦੇ ਨੇ ਲੋਕਲ ਲੈਂਗੁਏਜ, ਡੈਪਚੋਂਗ, ਇੱਥੋਂ ਪਿੱਛੇ ਹੋ ਜਾਓ, ਅੱਗੇ ਹੋ ਜਾਓ, ਇੰਡੀਆ ਇੰਨੇ ਪੈਟਰੋਲਿੰਗ ਪੁਆਇੰਟ ਤੱਕ ਸਾਡੀ ਫੌਜ ਪੈਟਰੋਲ ਕਰਦੀ ਸੀ, ਹੁਣ ਨਹੀਂ ਜਾ ਸਕਦੀ, ਇਹ ਉਹ। ਔਰ ਚਾਈਨਾ ਦੇ ਨਾਲ ਉਹ ਜਿਹੜਾ ਹੈ ਜੀ, ਅਸੀਂ ਉਹਨਾਂ ਦੀਆਂ ਟਿਕਟੋਕ ਬੰਦ ਕਰ ਦਿਆਂਗੇ, ਅਸੀਂ ਇੰਨੀਆਂ ਕੰਪਨੀਆਂ ਬੰਦ ਕਰਤੀਆਂ, ਅਸੀਂ ਉਹਨਾਂ ਦੇ ਇਹ ਕਰ ਦਿਆਂਗੇ, ਉਹਨਾਂ ਦੇ ਡਾਇਰੈਕਟ ਵੀਜ਼ੇ ਨਹੀਂ ਦੇ ਰਹੇ। ਹੁਣ ਉਹ ਸਾਰਾ ਰੱਫੜ ਮੁਕਾ ਕੇ ਚੀਨ ਦੇ ਪੈਰ ਫੜ ਲਏ ਜਾ ਕੇ ਮੋਦੀ ਨੇ। ਔਰ ਇਹ ਕਿਉਂਕਿ ਪਹਿਲਾਂ ਹੀ ਤੈਅ ਹੋ ਗਿਆ ਸੀ, ਜਾਣ ਤੋਂ ਪਹਿਲਾਂ ਹੀ ਇਹਨਾਂ ਨੇ ਅਜੀਤ ਡੋਵਾਲ ਔਰ ਐਸ ਜੈ ਸ਼ੰਕਰ, ਕਿਉਂਕਿ ਮੈਂ ਜਦੋਂ ਅੱਡ ਸਟੋਰੀਜ਼ ਦੇਖ ਰਿਹਾ ਤੇ ਇਹ BBC ਦਾ, ਕਿਉਂਕਿ BBC ਦੇ ਹਿੰਦੀ ਸੈਕਸ਼ਨ ਦੇ ਵਿੱਚ ਇੰਡੀਅਨ ਏਜੰਸੀਆਂ ਦੇ ਬੰਦੇ ਬੈਠੇ ਹੋਏ ਨੇ ਔਰ ਉਹਨਾਂ ਦੀਆਂ ਸਟੋਰੀਜ਼ ਮੈਂ ਮੋਨੀਟਰ ਵੀ ਕਰਦਾ, ਮੈਨੂੰ ਪਤਾ ਹੁੰਦਾ ਵੀ ਇਸ 'ਚੋਂ ਕੁਛ ਨਾ ਕੁਛ। ਔਰ ਉਹਦੇ 'ਚ ਉਹਨਾਂ ਨੇ ਇੱਕ ਸਟੋਰੀ ਜਦੋਂ ਜਾ ਰਹੇ ਸੀ ਅਜੇ ਰਸ਼ੀਆ, ਤੇ ਇਹਦਾ ਐਸ ਜੈ ਸ਼ੰਕਰ ਦਾ ਇੱਕ ਇੰਟਰਵਿਊ ਸਾਹਮਣੇ ਆਇਆ ਜਿਹਦੇ ਥੱਲੇ ਉਹਨਾਂ ਨੇ ਹੈਡਿੰਗ ਲਾਇਆ, रूस पर जयशंकर ने जो कहा क्या वह भारत के डर को दिखाता है। हुणे ਜ਼ਾਹਰ ਸੀ कि इंडिया ਫੀਅਰਫੁਲ ਹੋ ਗਿਆ। ਅਮਰੀਕਾ ਨੇ ਜਦੋਂ ਆਪਣੇ ਅਸਲੀ ਤੇਵਰ ਦਿਖਾਣੇ ਸ਼ੁਰੂ ਕੀਤੇ ਤੇ ਇਹ ਖੌਫਜ਼ਦਾ ਹੋ ਗਏ। ਇਹਨਾਂ ਨੂੰ ਲੱਗਾ ਕਿ ਬਈ ਹੁਣ ਕੋਈ ਹੋਰ ਚਾਰਾ ਨਹੀਂ ਹੈ, ਕਿਉਂਕਿ ਹਾਲਾਂ ਕਹਿਣ ਨੂੰ ਤਾਂ ਇਹ ਕਹਿੰਦੇ ਨੇ ਜੀ ਕਿਉਂਕਿ ਚੀਨ ਨਾਲ ਇਸ ਲਈ ਵੀ ਨੇੜਤਾ ਹੈ, ਕਿਉਂਕਿ ਜੇ ਚੀਨ ਜਿਵੇਂ ਰੂਸ ਦੀ ਡਿਪੈਂਡੈਂਸ ਚੀਨ ਦੇ ਉੱਤੇ ਹੁੰਦੀ ਜਾਂਦੀ ਹੈ, ਚੀਨ ਰੂਸ ਇਕੱਠੇ ਹੋ ਗਏ ਤੇ ਭਾਰ ਨਹੀਂ। ਇਸ ਵੇਲੇ ਅਮਰੀਕਾ ਦੇ ਖੌਫ ਨੇ ਜਿਹੜਾ ਉਹਨਾਂ ਨੂੰ ਵਾਪਸ ਉਹਨਾਂ ਦੇ ਸੁੱਟਿਆ ਗੋਦ ਦੇ ਵਿੱਚ ਲਿਆ ਕੇ, ਔਰ ਇਹਦਾ ਪਹਿਲਾ ਬੈਨੀਫੀਸ਼ਰੀ ਚਾਈਨਾ। ਔਰ ਇਹ ਇਕੱਲਾ ਇਹੀ ਨਹੀਂ ਕਿ ਵੀ ਉਹਨਾਂ ਨੇ ਮੋਦੀ ਔਰ ਸ਼ੀ ਜਿਨਪਿੰਗ ਦੀ ਮੀਟਿੰਗ ਜਿਹੜੀ ਹੈ ਉਹ ਹੋਈ, ਲਗਭਗ 1 ਘੰਟਾ ਚੱਲੀ ਕਜ਼ਾਨ ਦੇ ਵਿੱਚ। ਉਸੇ ਤਰ੍ਹਾਂ ਹੀ ਜਿਵੇਂ ਕਦੇ ਪਿੰਗ ਚਲਾ ਰਿਹਾ ਸੀ। ਔਰ ਜੇ ਗੱਲ ਤਾਂ ਇਹਨਾਂ ਦਾ ਅੱਜ ਹੀ ਮੈਂ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਵੀ ਇਹ ਗੱਲ ਕਹੀ, ਮੈਂ ਕਿਹਾ 18ਵੀਂ ਸਦੀ ਕਿ 19ਵੀਂ ਸਦੀ ਦੀ ਬਿਗਨਿੰਗ 'ਚ ਇੱਕ ਗੋਰੇ ਨੇ ਇਹਨਾਂ ਦਾ ਹਿੰਦੂ ਤਵੀ ਅੱਜ ਕਿਹਾ ਜਾਏ ਤਾਂ ਬਿਹਤਰ ਹੈ, ਕਿਉਂਕਿ ਬਹੁਤਿਆਂ ਨੂੰ ਫਿਰ ਲੱਗਦਾ ਵੀ ਸ਼ਾਇਦ ਅਸੀਂ ਕਿਸੇ ਕਾਸਟ ਨੂੰ ਕਹਿ ਰਹੇ ਹਾਂ ਜਾਂ ਕਿਸੇ ਧਰਮ ਨੂੰ ਕਹਿ ਰਹੇ ਹਾਂ। ਉਹਨੇ ਇਹਨਾਂ ਦਾ ਕਰੈਕਟਰ ਬਿਆਨਿਆ ਸੀ, ਇਹਨਾਂ ਬ੍ਰਾਹਮਣਵਾਦੀਆਂ ਦਾ ਜਾਂ ਹਿੰਦੂ ਤਵੀਆਂ ਦਾ, ਕਿ ਈਦਰ ਐਟ ਯੋਰ ਥਰੋਟ ਔਰ ਐਟ ਯੋਰ ਫੀਟ, ਕਿ ਜਾਂ ਤੁਹਾਡੇ ਗਲ ਨੂੰ ਪੈਣਗੇ ਜਾਂ ਤੁਹਾਡੇ ਪੈਰੀਂ ਪੈਣਗੇ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ 3-4 ਸਾਲ 'ਚ ਤਾਂ ਇਹਨਾਂ ਨੇ ਜੀ ਚੀਨ ਦੀਆਂ ਚੀਜ਼ਾਂ ਦਾ ਬਾਈਕਾਟ, ਅਸੀਂ ਸੁਪਰ ਪਾਵਰ ਬਣ ਗਏ, ਅਮਰੀਕਾ ਸਾਡਾ ਅੰਕਲ ਸੈਮ ਸਾਡੇ ਨਾਲ ਖੜਾ, ਅਸੀਂ ਇਹ ਕਰ ਦਿਆਂਗੇ ਉਹ ਕਰ ਦਿਆਂਗੇ, ਭਾਰਤ ਮਾਤਾ ਦੇ ਸਪੁੱਤਰ 60-70 ਹਜ਼ਾਰ ਫੌਜ ਜਿਹੜੀ ਹੈ ਉਹਨਾਂ ਨੇ ਜੰਮੂ ਕਸ਼ਮੀਰ ਤੋਂ ਹਟਾ ਕੇ ਵੀ ਜਿਹੜੀ ਹੈ ਉੱਥੇ ਲਿਜਾ ਕੇ ਬਿਠਾ ਦਿੱਤੀ 3rd ਰੇਟ 'ਚ। ਉਹ ਠੰਡ ਦੇ ਵਿੱਚ ਮਰਨ ਲਈ ਛੱਡੇ, ਕਿੰਨੇ ਗੈਂਗਰੀਨ ਔਰ ਠੰਡ ਨਾਲ ਮਰੇ ਨੇ ਪਿਛਲੇ ਪੀਰੀਅਡ, ਉਹਦੀ ਤਾਂ ਕਦੇ ਫਿਗਰ ਹੀ ਨਹੀਂ ਆਉਂਦੀ। ਪਰ ਇਸ ਸਾਰੇ 'ਚੋਂ ਅਮਰੀਕਾ ਦੇ ਇੱਕ ਝਟਕੇ ਨੇ ਜਦੋਂ ਉਹਨਾਂ ਨੇ ਅੱਜ ਜਦੋਂ ਕੁਇਕ ਅਕਾਊਂਟੇਬਿਲਿਟੀ ਔਰ ਉਸ ਦੀ ਜਵਾਬਦੇਹੀ ਦੀ ਗੱਲ ਕੀਤੀ, ਸੋ ਉਸ ਤੋਂ ਜ਼ਾਹਰ ਹੋ ਗਿਆ ਵੀ ਅਮਰੀਕਾ ਨੇ ਆਪਣਾ ਜਦੋਂ ਇਹਨਾਂ ਨੂੰ ਅੰਦਰ ਵਾੜ ਕੇ ਰੋਹ ਦਿਖਾਇਆ ਤੇ ਇਹਨਾਂ ਨੂੰ ਲੱਗਾ ਕਿ ਭਾਈ ਚੀਨ ਦੇ ਪੈਰੀ ਪੈ ਜਾਓ। ਇਹੀ ਹੁਣ ਇੱਕ ਤਰੀਕਾ ਹੈ ਕਿ ਭਾਈ ਉਹ ਤਾਂ ਪਹਿਲਾਂ ਹੀ ਕਹਿ ਚੁੱਕਾ ਸੀ, ਨਾ ਕੋਈ ਆਇਆ ਨਾ ਕੋਈ ਗਿਆ ਨਾ ਕੋਈ ਗੁੱਸਾ। ਜੇ ਹੁਣ ਸਵਾਲ ਇਹਨਾਂ ਦੇ ਆਪਣੇ ਵੀ ਜਿਹੜੇ ਥੋੜ੍ਹੇ ਇੰਡੀਪੈਂਡੈਂਟ ਯੂਟਿਊਬਰ ਨੇ ਪੁੱਛਦੇ ਨੇ, ਉਹ ਕਹਿੰਦੇ ਨੇ ਵੀ ਹੁਣ ਇਹ ਖਬਰਾਂ ਇਹਨਾਂ ਦੀਆਂ ਹੀ ਲੱਗ ਰਹੀਆਂ ਨੇ ਕਿ ਜੀ ਇਹ ਇੰਡੀਆ ਚਾਈਨਾ ਰਿਵਾਈਵ ਬਾਈਲੇਟਰਲ ਟਾਈਜ਼ ਏਮ ਟੂ ਰਿਜ਼ੋਲਵ ਬਾਰਡਰ ਡਿਸਪਿਊਟ, ਕਿ ਜੀ ਵਾਪਸ ਸਮਝੌਤਾ ਹੋ ਗਿਆ। ਫਿਰ PM ਮੋਦੀ ਪ੍ਰੈਜ਼ੀਡੈਂਟ ਸ਼ੀ ਵੈਲਕਮ ਬਾਰਡਰ ਪੈਕਟ ਸੀਕ ਟੂ ਰੀਬਿਲਡ ਟਾਈਜ਼, ਕਿ ਜੀ ਅਸੀਂ ਉਹ ਰਿਸ਼ਤੇ ਜਿਹੜੇ ਨਿੱਘਦੇ ਸੀ ਉਹ ਪੀਂਗ ਚਲਾਉਣ ਵਾਲੇ ਤੇ ਦੂਜੇ ਉਹ ਵਾਪਸ ਕਾਇਮ ਕਰਾਂਗੇ। ਔਰ ਇਹ ਜਿਹੜਾ ਬਾਰਡਰ ਪੈਕਟ ਹੋ ਗਿਆ ਜੀ, ਕੀ ਪੈਕਟ ਹੋਇਆ? ਉਹੀ ਮਾਲਕ ਤੇ ਨੌਕਰ ਵਾਲਾ। ਨੌਕਰ ਕਹਿੰਦਾ ਜੇ ਮੇਰੀ ਤਨਖਾਹ ਤੁਸੀਂ ਨਾ ਵਧਾਈ ਤੇ ਤਾਂ ਉਹਨੂੰ ਕਿਹਾ ਜੀ ਫਿਰ ਕੀ, ਨਾ ਵਧਾਈ ਤੇ ਫਿਰ ਜੀ ਮੈਂ ਉਸੇ ਤਨਖਾਹ 'ਤੇ ਕੰਮ ਕਰਦਾ ਰਹਾਂਗਾ। ਹੁਣ ਇਹਨਾਂ ਦੀ ਸਿਚੁਏਸ਼ਨ ਐਗਜ਼ੈਕਟਲੀ ਇਹ ਹੋਈ ਵੀ ਇਹਨਾਂ ਨੇ ਜੁੱਤੀਆਂ ਵੀ ਖਾਧੀਆਂ ਤੇ ਗੰਢੇ ਵੀ ਖਾਧੇ, ਕਿ ਫਾਈਨਲੀ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਵੀ ਲੂਜ਼ ਕੀਤੀ, ਝੂਠ ਵੀ ਬੋਲੇ ਕਿ ਜੀ ਨਾ ਕੋਈ ਆਇਆ ਨਾ ਕੋਈ ਗਿਆ। ਤੇ ਜੇ ਕੋਈ ਆਇਆ ਗਿਆ ਨਹੀਂ ਸੀ ਤਾਂ ਹੁਣ ਕਿਹੜਾ ਬਾਰਡਰ ਪੈਕਟ ਹੋਇਆ? ਜਿਹੜੀਆਂ ਚੀਜ਼ਾਂ ਮਿਲਟਰੀ ਇਹਨਾਂ ਦੇ ਕਮਾਂਡਰ ਲੈਵਲ ਤੇ ਈਵਨ ਡੈਪਚੋਂਗ 'ਚ
ਈਵਨ ਪੈਟਰੋਲਿੰਗ ਪੁਆਇੰਟਸ ਤੱਕ ਇਹਨਾਂ ਨੂੰ ਐਕਸੈਸ ਨਹੀਂ ਦਿੱਤੀ ਗਈ। ਐਸਾ ਕਿਹੜਾ ਹੋ ਗਿਆ ਜਾਂ ਉਹ ਕਿੱਥੇ ਇਹਨਾਂ ਨੇ ਦਿਖਾਇਆ ਵੀ ਕੀ ਸਮਝੌਤਾ ਹੋਇਆ? ਉਹਨਾਂ ਨੇ ਕਿਹਾ ਹੋ ਗਿਆ ਬਾਰਡਰ ਪੈਕਟ, ਔਰ ਇਸੇ ਲਈ ਕਿਉਂਕਿ ਮੋਦੀ ਨੇ ਮਿਲਣਾ ਸੀ। ਹਾਲਾਂਕਿ ਇਹ ਨਹੀਂ ਹੈ ਵੀ ਹੁਣ ਇਹ ਕਹਿਣ ਨੂੰ ਇਹਨਾਂ ਦਾ ਮੀਡੀਆ ਕਹਿ ਰਿਹਾ ਜੀ 5 ਸਾਲ ਬਾਅਦ, ਇਹ ਨਹੀਂ ਹੈ। ਪਹਿਲਾਂ ਬਾਲੀ ਦੇ ਵਿੱਚ ਵੀ ਜਦੋਂ ਜਿਹੜੀ ਆ ਮੀਟਿੰਗ ਹੋਈ ਹੈ ਇਸ ਬ੍ਰਿਕਸ ਸੀ ਜਾਂ SCO ਦੀ ਸੀ, ਉਹਦੇ 'ਚ ਵੀ ਮਿਲੇ ਸੀ। ਹਾਲਾਂਕਿ ਪਹਿਲਾਂ ਡਿਨਾਇਲ ਕੀਤਾ, ਫਿਰ ਮੰਨ ਗਏ ਸੀ। ਹੁਣ ਇੱਕ ਪਾਸੇ ਇਹ ਹੈ PM ਮੋਦੀ ਪ੍ਰੈਜ਼ੀਡੈਂਟ ਸ਼ੀ ਵੈਲਕਮ ਬਾਰਡਰ ਪੈਕਟ, ਦੂਜੇ ਪਾਸੇ ਅਸੀਂ ਦੇਖਦੇ ਹਾਂ ਵੀ ਈਵਨ ਇਹਨਾਂ ਦਾ ਆਪਣਾ ਐਸੋਸੀਏਟਡ ਪ੍ਰੈਸ ਨਿਊਜ਼, ਹੁਣ AP ਰॉयटर ਵਾਂਗ ਇੰਟਰਨੈਸ਼ਨਲ ਏਜੰਸੀ ਹੈ, ਉਹਨਾਂ ਨੇ ਕਿਹਾ ਇੰਡੀਆ ਸੇਜ਼ ਇਟ ਰੀਚਡ ਏ ਪੈਕਟ ਵਿਦ ਚਾਈਨਾ ਔਨ ਮਿਲਟਰੀ ਪੈਟਰੋਲਸ along their disputed border. ਇੰਡੀਆ ਸੇਜ਼ ਹੁਣ ਜੇ ਸਮਝੌਤਾ ਹੁੰਦਾ ਹੈ, ਸਮਝੌਤਾ ਤਾਂ ਫਿਰ ਦੋਨੋਂ ਮੁਲਕਾਂ ਦੇ ਜਾਂ ਸਪੋਕਸਪਰਸਨ ਹੁੰਦੇ ਨੇ ਫੋਰਨ ਅਫੇਅਰਸ ਦੇ, ਜੇ ਪ੍ਰੈਜ਼ੀਡੈਂਟ ਮਿਲੇ ਨੇ ਉਹ ਪ੍ਰੈਸ ਕਾਨਫਰੰਸ ਜੁਆਇਨ ਕਰ ਸਕਦੇ ਸੀ ਕਿ ਜੀ ਸਾਡਾ ਰਿਜ਼ੋਲਵ ਨਹੀਂ ਹੋਇਆ ਹੈ। ਰਿਜ਼ੋਲਵ ਤਾਂ ਇਹ ਹੈ ਵੀ ਇਹਨਾਂ ਨੇ ਮੰਨ ਲਿਆ ਕਿ ਜੋ ਕੁਝ ਤੁਹਾਡੇ ਕੋਲ ਹੈ ਉਹ ਤੁਹਾਡਾ ਔਰ ਹਜ਼ੂਰ ਸਾਡੇ ਮਾਈ ਬਾਪ। ਔਰ ਇਹ ਐਸੋਸੀਏਟਡ ਪ੍ਰੈਸ ਦੀ ਖਬਰ ਹੈ ਕਿ ਵੀ ਇੰਡੀਆ ਐਂਡ ਚਾਈਨਾ ਹੈਵ ਐਗਰੀਡ ਟੂ ਏ ਪੈਕਟ on military patrols along the disputed border in Himalayas after a standoff that began with a deadly clash in 2020, India's foreign ministry said on ਕੋਈ joint statement ਨਹੀਂ ਹੈ ਚਾਈਨਾ ਦੀ। ਇਹਨਾਂ ਦੀ foreign ministry ਨੇ ਕਿਹਾ, ਔਰ ਇਹਨਾਂ ਦਾ ਜਿਹੜਾ foreign secretary ਹੈ ਵਿਕਰਮ ਮਿਸਤਰੀ, ਉਹਨੇ ਕਿਹਾ ਕਿ ਇਹ ਜਿਹੜਾ ਪੈਕਟ ਹੈ ਇਹ ਡਿਸਐਂਗੇਜਮੈਂਟ ਕਰੇਗਾ ਟਰੂਪਸ ਦੀ ਲਾਈਨ ਆਫ ਐਕਚੁਅਲ ਕੰਟਰੋਲ ਤੇ ਲੌਂਗ ਹਿਮਾਲਯਨ ਬਾਰਡਰ ਜਿਹੜਾ ਅਸੀਂ ਸ਼ੇਅਰ ਕਰਦੇ ਹਾਂ। ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਪੈਕਟ ਹੋਇਆ ਇਹ ਰਿਜ਼ਲਟ ਆਫ ਸੈਵਰਲ ਰਾਊਂਡਸ ਆਫ ਟਾਕ ਓਵਰ ਦਾ ਪਾਸਟ ਫਿਊ ਵੀਕਸ ਇੰਡੀਆ ਔਰ ਚਾਈਨੀਜ਼ ਡਿਪਲੋਮੈਟਸ ਐਂਡ ਇਵੈਂਚੁਅਲੀ ਇਹ ਰੈਜ਼ੋਲੂਸ਼ਨ ਆਫ ਦਾ ਇਸ਼ੂਜ਼ ਜਿਹੜੇ 2020 ਤੋਂ ਚੱਲ ਰਹੇ। ਹੁਣ ਜਿਹੜੇ 2020 ਤੋਂ ਚੱਲ ਰਹੇ ਇਸ਼ੂ 30 ਮੀਟਿੰਗਾਂ ਦੇ ਵਿੱਚ ਇਹਨਾਂ ਦੇ ਫੋਰਨ ਮਿਨਿਸਟਰਸ ਦੀ ਮੀਟ ਦੇ ਵਿੱਚ ਰਿਜ਼ੋਲਵ ਨਹੀਂ ਹੋਏ। ਔਰ ਇਸ ਸਾਰੇ 'ਚੋਂ ਐਸਾ ਕਿਹੜਾ ਜਿਹੜਾ ਉਹ ਚਮਤਕਾਰ ਹੋ ਗਿਆ ਕਿ ਜੀ ਚੀਨ ਨੇ ਕਿਹਾ ਜੀ ਨਹੀਂ ਇਹਨਾਂ ਨੇ ਹੀ ਸਰੈਂਡਰ ਕਰਤਾ। ਇਹਨਾਂ ਨੇ ਕਿਹਾ ਜੀ ਅਸੀਂ ਜੋ ਤੁਹਾਡੀ ਪੋਜੀਸ਼ਨ ਆ ਉਹਨੂੰ ਅਸੀਂ ਮੰਨਦੇ ਪਰ ਸਾਨੂੰ ਹਾਲ ਦੀ ਘੜੀ ਕਿਉਂਕਿ ਮਿਲਣਾ ਔਰ ਚੀਨ ਦੇ ਅੱਗੇ ਆਪਣੇ ਗੋਡੇ ਟੇਕਣੇ ਨੇ, ਸਾਨੂੰ ਮੌਕਾ ਤਾਂ ਦਿਓ ਵੀ ਅਸੀਂ ਆ ਕੇ ਤੁਹਾਨੂੰ ਕਾਊਟ ਕਰੀਏ। ਔਰ ਇਸ ਗੱਲ ਦਾ ਧਿਆਨ ਰਹੇ ਅੰਗਰੇਜ਼ੀ ਦਾ ਲਫ਼ਜ਼ ਹੈ ਕਾਊਟ ਆਊਟ। ਔਰ ਸਾਡੇ ਮਿੱਤਰ ਸ਼ੇਖ ਸਾਹਿਬ ਜਿਨ੍ਹਾਂ ਦੇ ਫਾਦਰ ਜਿਨ੍ਹਾਂ ਨੇ ਪਾਕਿਸਤਾਨ ਦਾ ਜਿਹੜਾ ਐਮਬੈਸੀ ਮਿਸ਼ਨ ਹੈ 1947 'ਚ ਨੈਨਕਿੰਗ, ਉਦੋਂ ਚੀਨ ਦੀ ਰਾਜਧਾਨੀ ਨੈਨਕਿੰਗ ਹੁੰਦੀ ਸੀ, ਬੀਜਿੰਗ ਬਾਅਦ 'ਚ ਬਣੀ ਜਿਹਨੂੰ ਪੀਕਿੰਗ ਵੀ ਕਹਿੰਦੇ ਸੀ, ਉਹ ਖੋਲ੍ਹਿਆ ਸੀ। ਔਰ ਉਹ ਸ਼ੇਖ ਸਾਹਿਬ ਇਹ ਦੱਸਦੇ ਹੁੰਦੇ ਸੀ ਕਿ ਕਿਉਂਕਿ ਅੰਗਰੇਜ਼ੀ ਜ਼ੁਬਾਨ ਨੇ ਬਹੁਤ ਸਾਰੇ ਲਫ਼ਜ਼ ਦੂਸਰੀਆਂ ਜ਼ੁਬਾਨਾਂ ਤੋਂ ਲਏ ਨੇ ਔਰ ਉਹਨਾਂ ਦੇ ਵਿੱਚ ਇੱਕ ਲਫ਼ਜ਼ ਹੈ ਕਾਊਟਾਊ KOWTOW, ਇਹ ਚਾਈਨੀਜ਼ ਮੈਂਡਰਿਨ ਜ਼ਬਾਨ ਦਾ ਲਫ਼ਜ਼ ਹੈ। ਔਰ ਇਹਦਾ ਉਹਨਾਂ ਨੇ ਮੈਨੂੰ ਮਤਲਬ ਸਮਝਾਇਆ ਬਾਅਦ ਜਿਹੜੇ ਹੁਣ ਵੀ ਡਿਕਸ਼ਨਰੀ 'ਚ ਦੇਖਣਾ ਚਾਹਣ। ਇਹ ਹੁੰਦਾ ਸੀ ਕਿ ਜਿਹੜੇ ਹੁਣ ਚਾਈਨੀਜ਼ ਐਂਪਰਰ ਬਾਦਸ਼ਾਹ ਔਰ ਉਹਨਾਂ ਦੀ ਬਾਦਸ਼ਾਹ ਦਾ ਬੜਾ ਪੁਰਾਣਾ ਇਤਿਹਾਸ ਹੈ ਔਰ ਉਹਨਾਂ ਨੇ ਬਹੁਤ ਕੁਛ ਜਿਹੜਾ ਉਹ ਦੁਨੀਆ ਨੂੰ ਦਿੱਤਾ ਹੋਇਆ ਚਾਈਨਾ ਨੇ। ਹੁਣ ਜਿਹੜਾ ਝਗੜਾ ਹੁੰਦਾ ਸੀ ਵੀ ਜਦੋਂ ਵੀ ਕੋਈ ਐਂਬੈਸਡਰ ਕਿਸੇ ਮੁਲਕ ਦਾ ਚਾਈਨੀਜ਼ ਐਂਪਰਰ ਦੇ ਨਾਲ ਜਾਂ ਦੂਜਾ ਦੋਸਤੀ ਕਰਨਾ ਚਾਹੁੰਦਾ ਸੀ ਤਾਂ ਉਹਨਾਂ ਦੇ ਕੋਰਟ ਦਾ ਉਹਨਾਂ ਦੇ ਦਰਬਾਰ ਦਾ ਇਹ ਨਿਯਮ ਸੀ ਕਿ ਉਹ ਕਾਊਟਾਊ ਕਰਕੇ ਆਏਗਾ। ਕਾਊਟਾਊ ਚਾਈਨਾ 'ਚ ਕਹਿੰਦੇ ਜਿਹਦੇ 'ਚ ਤੁਸੀਂ ਜ਼ਮੀਨ ਦੇ ਉੱਤੇ ਗੋਡੇ ਟੇਕਦੇ ਹੋ, ਜਿਵੇਂ ਉਹ ਬੱਚੇ ਜਿਹੜੇ ਨੇ ਉਹ ਬਾਂਦਰ ਵਾਲੇ ਪੋਸਚਰ 'ਚ ਅੱਗੇ ਵੱਧਦੇ ਨੇ ਥੱਲੇ ਹੱਥ ਕਰਕੇ ਗੋਡੇ ਟੇਕ ਕੇ ਪਿੱਛੇ, ਤੇ ਤੁਸੀਂ ਉਹਦੇ ਨਾਲ ਬਾਦਸ਼ਾਹ ਦੇ ਦਰਬਾਰ ਚਾਹੁੰਦੇ ਹੋ, ਨਾਲ ਤੁਸੀਂ ਸੁਗਾਤਾਂ ਦਿੰਦੇ ਹੋ। ਬਸ ਉਹਨੂੰ ਕਾਊਟਾਊ ਉਹਦਾ ਮਤਲਬ ਹੁੰਦਾ ਵੀ ਤੁਸੀਂ ਯੂ ਫੈਲ ਫਲੈਟ ਔਨ ਆਵਰ ਫੀਟ। ਤੇ ਵਾਪਸੀ ਤੇ ਉਹਨਾਂ ਨੂੰ ਚਾਈਨੀਜ਼ ਐਂਪਰਰ ਬੜਾ ਗ੍ਰੇਸਫੁਲੀ ਚੁੱਕ ਕੇ ਜਿਹੜਾ ਉਹ ਖੜਾ ਕਰਦਾ ਉਹਨਾਂ ਦੇ ਜੋ ਵੀ ਅਰਦਲੀ ਹੁੰਦੇ ਨੇ, ਤੇ ਉਹਨਾਂ ਨੂੰ ਫਿਰ ਭਾਰੀ ਗਿਫਟਸ ਦਿੱਤੀਆਂ ਜਾਂਦੀਆਂ। ਉਹਨਾਂ ਦੀ ਜਿਹੜੀ ਟੈਰੀਟਰੀ ਆ ਉਹ ਨਹੀਂ ਲਈ ਜਾਂਦੀ ਕਿ ਜੀ ਇਹਨੇ ਕਾਊਟਾਊ ਕਰ ਲਿਆ। ਸੋ ਮਤਲਬ ਇਹ ਹੈ ਵੀ ਹੁਣ ਇੱਥੇ ਤਾਂ ਇਹ ਹੋਇਆ ਹੋਣਾ ਵੀ ਤਿੰਨੋਂ ਬਾਂਦਰਾਂ ਦੇ ਪੋਸਚਰ 'ਚ ਇੱਕ ਪਾਸੇ ਅਜੀਤ ਡੋਵਾਲ ਵਿਚਕਾਰ ਬਾਂਦਰ ਬਣ ਕੇ ਕਾਊਟਾਊ ਕਰ ਰਿਹਾ ਹੋਣਾ ਸ਼ੀ ਜਿਨਪਿੰਗ ਨੂੰ, ਇੱਕ ਪਾਸੇ ਮੋਦੀ ਔਰ ਇੱਕ ਪਾਸੇ S ਜੈਸ਼ੰਕਰ। ਤੇ ਚਾਈਨਾ ਨੇ ਵੀ ਕਿਹਾ ਹੋਣਾ ਵੀ ਚਲੋ ਤੁਸੀਂ ਕਾਊਟਾਊ ਕਰ ਲਿਆ, ਕੋਈ ਨਹੀਂ ਹੁਣ ਅੱਗੇ ਤੋਂ ਨਾ ਛੇੜਖਾਨੀ ਕਰਿਓ ਨਹੀਂ ਤਾਂ ਫਿਰ ਜੁੱਤੀਆਂ ਖਾਓਗੇ। ਸੋ ਇਸ ਸਾਰੇ ਦੇ ਚੱਲਦਿਆਂ ਜਿਹੜੀਆਂ ਇਹਨਾਂ ਦੀਆਂ ਜਿੰਨੀਆਂ ਕੁ ਵੀ ਨਿਊਜ਼ ਨੇ ਉਹ ਇਸ ਪਾਸੇ ਇਸ਼ਾਰਾ ਕਰਦੀਆਂ। Questions remain. Government must take people into confidence on agreement with China on patrolling. ਹੁਣ ਇਹ ਇਹਨਾਂ ਨੇ ਐਗਰੀਮੈਂਟ ਹੋ ਗਿਆ ਕਾਊਟਾਊ ਕਰ ਲਿਆ, ਪਰ ਕਾਂਗਰਸ ਪਾਰਟੀ ਨੇ ਇਸ ਦੇ ਉੱਤੇ ਸ਼ੱਕ ਜ਼ਾਹਰ ਕੀਤਾ
ਔਰ ਇਸ ਦੇ ਉੱਤੇ ਕਾਂਗਰਸ ਦੇ ਜਨਰਲ ਸੈਕਟਰੀ ਜਿਹੜੇ ਨੇ ਕਮਿਊਨੀਕੇਸ਼ਨ ਦੇ ਜੈਰਾਮ ਰਮੇਸ਼ ਨੇ ਕਿਹਾ ਕਿ ਵੀ ਇਹ ਜਿਹੜਾ ਸਮਝੌਤਾ ਹੋ ਗਿਆ ਦਾ ਰੌਲਾ ਉਹਨਾਂ ਨੇ ਪਾਇਆ ਹੈ। The Foreign Secretary has said that this is leading to disengagement, eventually a resolution of the issues that had arisen in these areas in 2020. We hope that India's worst foreign policy setback in decades is being honorably resolved. ਉਹਨਾਂ ਨੇ ਵੀ ਸ਼ੱਕ ਇਜ਼ਹਾਰ ਕੀਤਾ ਵੀ ਕੋਈ ਸਮਝੌਤਾ ਨਹੀਂ। ਉਹਨਾਂ ਨੇ ਕਿਹਾ ਵੀ ਇਹ ਤਾਂ ਸਾਡੀ ਹਿਊਮਿਲੇਸ਼ਨ ਹੋਈ ਹੈ। We expect that disengagement will restore the status quo ante as it existed in March 2020 ਕਿ ਜਿਹੜੀ ਸਿਚੁਏਸ਼ਨ ਮਾਰਚ 2020 ਸੀ ਉਹ ਕਰੇਗੀ। ਔਰ ਇਹ ਜਿਹੜੀ ਉਹਨਾਂ ਨੇ ਕਿਹਾ ਕਿ ਵੀ ਇਹ ਸ਼ੋਅ ਕਰਦੀ ਹੈ ਦਾ ਸੌਰੀ ਸਾਗਾ is a complete indictment of PM Modi's gullibility and naivety regarding China. The Modi government's approach to the entire crisis could be described as deny, distract, lie and justify, DDLJ. ਵੀ ਡਿਨਾਈਲ 'ਚ ਸੀ, ਨਾ ਕੋਈ ਆਇਆ, ਨਾ ਕੋਈ ਗੁੱਸਾ, ਨਾ ਕੋਈ ਗਿਆ। ਡਿਸਟਰੈਕਟ, ਤੁਸੀਂ ਮੰਨੋ ਹੀ ਨਾ, ਹੋਰ ਗੱਲਾਂ ਕਰੀ ਜਾਓ, ਅਸਲੀ ਦੱਸੋ ਹੀ ਨਾ ਵੀ ਤੁਹਾਡੀ ਜ਼ਮੀਨ ਉਹਨਾਂ ਨੇ ਖੋਹ ਲਈ ਹੈ। ਫਿਰ ਝੂਠ ਬੋਲੋ ਤੇ ਫਿਰ ਉਹਨੂੰ ਜਸਟੀਫਾਈ ਕਰੋ। ਔਰ ਇਹ ਮੈਂ ਸਮਝਦਾ ਵੀ ਕਾਂਗਰਸ ਦਾ ਇਸ ਦੇ ਉੱਤੇ ਇਹ ਪਹੁੰਚ ਜਿਹੜੀ ਹੈ ਬਿਲਕੁਲ ਠੀਕ ਹੈ। ਹਾਲਾਂਕਿ ਇੰਡੀਅਨ ਪਰਸਪੈਕਟਿਵ ਤੋਂ ਜੇ ਇਸ ਦਾ ਤੁਸੀਂ ਐਨਾਲਿਸਿਸ ਦੇਖੋ ਚਾਈਨਾ ਇੰਡੀਅਨ ਡਿਵੈਲਪਮੈਂਟ, ਤੇ ਉਹਨਾਂ ਨੇ ਕਿਹਾ ਕਿ ਬਈ ਇਸ ਸਾਰੇ ਦੇ ਵਿੱਚ ਜਦੋਂ ਕਿ ਅਮਰੀਕਾ ਭਾਰਤ ਰਿਲੇਸ਼ਨਸ਼ਿਪ ਦੇ ਵਿੱਚ ਵੱਡੀ ਖਟਾਸ ਆਈ ਹੈ ਔਰ ਅਮਰੀਕਾ ਨੇ ਬਾਂਹ ਮਰੋੜਨੀ ਸ਼ੁਰੂ ਕੀਤੀ ਹੈ, ਤੇ ਇੰਡੀਆ ਜਿਹੜਾ ਉਹ ਸਵਿੰਗ ਸਟੇਟ ਬਣ ਕੇ ਜਿਹੜਾ ਪਹਿਲਾਂ ਅਮਰੀਕਾ ਦੇ ਪੈਰਾਂ ਝੁਕਿਆ, ਬਹੁਤ ਪਹਿਲਾਂ ਸੋਵੀਅਤ ਯੂਨੀਅਨ ਨੂੰ ਮੱਥਾ ਟੇਕਦਾ ਸੀ, ਫਿਰ ਅਮਰੀਕਾ ਵੱਲ ਆਇਆ, ਉਹ ਸਵਿੰਗ ਸਟੇਟ ਬਣ ਕੇ ਦੂਜੇ ਪਾਸੇ ਡਿੱਗਿਆ। ਔਰ ਇਹ ਜਿਹੜਾ ਇੰਟਰੀਕੇਟ ਜਿਓਪੋਲੀਟੀਕਲ ਲੈਂਡਸਕੇਪ ਹੈ ਇੰਡੋ ਪੈਸੀਫਿਕ ਦਾ, ਉਸ ਦੇ ਵਿੱਚ ਜਿਹੜੀ ਡਾਇਨਾਮਿਕਸ ਹੈ ਯੂਨਾਈਟਿਡ ਸਟੇਟਸ, ਚਾਈਨਾ, ਇੰਡੀਆ ਦੀ, ਇਹ ਸਿਗਨੀਫਿਕੈਂਟਲੀ ਇਨਫਲੂਐਂਸ ਕਰ ਰਹੀ ਹੈ ਗਲੋਬਲ ਅਫੇਅਰਸ ਨੂੰ। ਔਰ ਇਸ ਦੇ ਉੱਤੇ ਮੋਹਨ ਮਲਕ ਨਾਂ ਦੇ ਇੱਕ ਪ੍ਰੋਫੈਸਰ ਨੇ ਏਸ਼ੀਅਨ ਸਿਕਿਉਰਿਟੀ ਦੇ, ਉਹਨਾਂ ਨੇ ਕਿਹਾ ਵੀ ਇਹ ਜਿਹੜੀ ਕੰਪਲੈਕਸ ਰਿਲੇਸ਼ਨਸ਼ਿਪ ਹੈ, ਹੁਣ ਇੱਕ ਪਾਸੇ ਸਟ੍ਰੇਨਡ US ਚਾਈਨਾ ਰਿਲੇਸ਼ਨਸ ਨੇ, ਇੰਡੀਆ ਨੇ ਇੱਕ ਸਵਿੰਗ ਸਟੇਟ ਵਾਲਾ ਰੋਲ ਇਸ ਟ੍ਰਾਇੰਗਲ 'ਚ ਅਦਾ ਕਰਦੇ ਆ, ਜਿਹੜਾ ਉਹਨਾਂ ਨੇ ਪਹਿਲਾਂ ਅਮਰੀਕਾ ਦੀ ਸਰਦਾਰੀ ਕਬੂਲੀ ਇੰਡੀਆ ਨੇ, ਹੁਣ ਉਹਨਾਂ ਨੂੰ ਇਹ ਲੱਗਾ ਕਿ ਵੀ ਇੱਧਰੋਂ ਬਾਂਹ ਮਰੋੜ ਰਹੀ ਹੈ ਤਾਂ ਚਾਈਨਾ ਸ਼ਰਣਮ ਗੱਛਾਮੀ ਚਲਾ ਗਿਆ। ਫਿਰ ਉਹਨੇ ਡੈਸੀਫਰ ਕੀਤਾ ਕਿ ਇਹ ਜਿਹੜੇ US ਚਾਈਨਾ ਰਿਲੇਸ਼ਨਸ਼ਿਪ ਹੈ, ਇਹਦੇ ਵਿੱਚ ਐਸਕੇਲੇਟਿੰਗ ਟੈਂਸ਼ਨਸ ਨੇ, ਟ੍ਰੇਡ ਡਿਸਪਿਊਟ ਨੇ, ਟੈਕਨੋਲੋਜੀਕਲ ਕੰਪੀਟੀਸ਼ਨ ਹੈ, ਡਿਫਰਿੰਗ ਸਟ੍ਰੈਟੇਜਿਕ ਇੰਟਰਸਟ ਨੇ। ਔਰ ਇਸ ਸਾਰੇ 'ਚੋਂ ਭਾਰਤ ਨੂੰ ਲੱਗਾ ਕਿ ਵੀ ਅਸੀਂ ਜਿਹੜਾ ਜੇ ਚੀਨ ਦੇ ਸ਼ਰਨ ਜਾਵਾਂਗੇ ਘੱਟੋ ਘੱਟ ਐਜ਼ ਏ ਨੇਬਰ, ਔਰ ਇਹ ਵੀ ਹੈ $100 ਬਿਲੀਅਨ ਤੋਂ ਜ਼ਿਆਦਾ ਦਾ ਟ੍ਰੇਡ ਤਾਂ ਵੱਧ ਹੀ ਰਹੀ ਹੈ ਇੰਡੀਆ ਚਾਈਨਾ ਦੀ। ਫਿਰ ਇੰਡੀਆ ਦਾ ਜਿਹੜਾ ਸਟ੍ਰੈਟੇਜਿਕ ਰੋਲ ਸੀ, ਪਹਿਲਾਂ ਅਮਰੀਕਾ ਨੂੰ ਲੱਗਾ ਸੀ ਕਿ ਵੀ ਇਹਨਾਂ ਦੀ ਬੜੀ ਬਰਗਿਆਨਿੰਗ ਇਕੋਨਮੀ ਹੈ, ਸਟ੍ਰੈਟੇਜਿਕ ਲੋਕੇਸ਼ਨ ਹੈ ਔਰ ਇਹ ਕਰੂਸ਼ਲ ਪਲੇਅਰ ਹੋਏਗਾ, ਪਰ ਇਸ ਸਾਰੇ 'ਚ ਵੀ ਭਾਰਤ ਜਿਹੜਾ ਹੈ ਉਹ ਕੋਈ ਅਮਰੀਕਾ ਦੇ ਹਾਣ ਦਾ ਤਾਂ ਦੂਰ ਦੀ ਗੱਲ, ਅਮਰੀਕਾ ਦੇ ਇੰਟਰਸਟ ਦੇ ਵਿੱਚ ਕੋਈ ਨਹੀਂ ਭੁਗਤਿਆ। ਔਰ ਇਸ ਤਰ੍ਹਾਂ ਉਹਨਾਂ ਨੇ ਅੱਗੋਂ ਇੰਡੀਆ ਚਾਈਨਾ ਰਿਲੇਸ਼ਨਸ ਔਰ ਦੂਸਰੇ ਦੀ ਗੱਲ ਕੀਤੀ ਹੈ। ਔਰ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਵੀ ਇਸ ਸਾਰੇ 'ਚ ਪਹਿਲਾ ਇਸ ਸਿੱਖ ਫੈਕਟਰ ਦਾ ਜਿਹੜਾ ਬੈਨੀਫਿਸ਼ਰੀ ਹੈ ਉਹ ਚਾਈਨਾ ਹੈ, ਕਿਉਂਕਿ ਨਾ ਹਿੰਗ ਲੱਗੀ ਨਾ ਫਟਕੜੀ ਤੇ ਰੰਗ ਵੀ ਚੋਖਾ। ਔਰ ਇਹ ਤਿੰਨੋਂ ਹੀ ਜਿਹੜੇ ਬਾਂਦਰ ਨੇ, ਮੋਦੀ, ਅਮਿਤ ਸ਼ਾਹ ਔਰ ਮੋਦੀ, ਅਜੀਤ ਡੋਵਲ ਔਰ ਜੈ ਸ਼ੰਕਰ, ਇਹਨਾਂ ਨੇ ਸ਼ੀ ਜਿਨਪਿੰਗ ਦੇ ਸਾਹਮਣੇ ਕਾਊਟਆਊ ਕੀਤਾ ਔਰ ਟੋਟਲ ਸਰੈਂਡਰ ਕੀਤਾ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਫਿਊਅਰ ਸੋ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।